अस्सलाम वालेकुम जी। साढ़े को जी अज एक बजुर्ग बैठे उन्होंने गलबात करते हैं, कोई पुरानी याद ताज़ा करते हैं, कोई पिछोकड़ की गल करते हैं। अस्सलाम वालेकुम बाबा जी। वालेकुम अस्सलाम। बाबा जी अपना नाम की? मेरा नाम है जी फकीर मोहम्मद। फकीर मोहम्मद। ते इत्थे पाकिस्तान तुहाडा किहड़ा पिंड है वो पूरा दस्सियो। वो जी साडा ਚੱਕ नंबर 185 है, तहसील बिहाड़ी, तहसील बूरेवाला, जिला बिहाड़ी है। माशाअल्लाह माशाअल्लाह। ये अपने मुल्तान रोड ਦੇ ਉੱਤੇ ਆਰਫੋ ਮੁਲਤਾਨ ਨੂੰ ਨਾ ਜਾਂਦੀ ਹਾਂਜੀ, ਜਿਹੜੀ ਹਾਂਜੀ। ਸੜਕ ਵੱਡੀ ਉਸ ਦੇ ਉੱਤੇ ਸਾਡਾ ਜੀ 2 ਫਰਲਾਂਗ ਆ ਸਾਡਾ ਪੱਕੀ ਤੋਂ ਨਾਡੇ ਤੋਂ ਤੇ ਸਾਡਾ ਪਿੰਡ ਜਿਹੜਾ 2 ਫਰਲਾਂਗ ਗੱਗੋ ਮੰਡੀ ਦੇ ਲਾਗੇ ਜੀ ਗੱਗੋ ਮੰਡੀ ਦੇ ਲਾਗੇ 1 ਮੀਲ ਗੱਗੋ ਤੋਂ ਆਰਫ ਵਾਲੀ ਸਾਈਡ ਤੇ। ਅੱਛਾ ਅੱਛਾ ਜੀ ਜੀ। ਅੱਛਾ ਤੁਸੀਂ ਆਪਣੇ ਬਜ਼ੁਰਗਾਂ ਕੋਲੋਂ ਆਪਣੇ ਵੱਡ ਵਡੇਰਿਆਂ ਤੋਂ ਕੋਈ ਉਧਰ ਦੀ ਗੱਲ ਸੁਣੀ ਹੋਵੇ ਵੀ ਜਦੋਂ ਉਧਰੋਂ ਆਏ ਆ ਜੀ, ਜੀ। ਕਿਹੜੀ ਥਾਂ ਤੋਂ ਆਏ ਆ, ਕੋਈ ਯਾਦ ਆ ਕਿ ਜ਼ਿਲ੍ਹਾ ਕਿਹੜਾ ਸੀ, ਤਹਿਸੀਲ ਕਿਹੜੀ ਸੀ, ਪਿੰਡ ਜ਼ਿਲ੍ਹਾ ਕਿਹੜਾ? ਹੁਸ਼ਿਆਰਪੁਰ ਜੀ ਸਾਡਾ ਤਹਿਸੀਲ ਤੇ ਜ਼ਿਲ੍ਹਾ ਜਲੰਧਰ ਸੀ ਸਾਡਾ। ਅੱਛਾ ਜ਼ਿਲ੍ਹਾ ਜਲੰਧਰ, ਤਹਿਸੀਲ ਹੁਸ਼ਿਆਰਪੁਰ ਹਾਂਜੀ। ਤੇ ਪਿੰਡ ਪਿੰਡ ਸਾਡਾ ਸੀ ਫੱਟੂ ਢੀਂਗਾ। ਫੱਤੂ ਢੀਂਗਾ। ਢੀਂਗਾ ਢੀਂਗਾ ਅੱਛਾ ਫੱਤੂ ਢੀਂਗਾ। ਹਾਂਜੀ। ਉੱਥੋਂ ਉੱਠ ਕੇ ਆਏ। ਜੀ ਜੀ ਉੱਥੋਂ ਅੱਛਾ ਤੇ ਆਪਣੇ ਬਜ਼ੁਰਗਾਂ ਤੋਂ ਕੁਝ ਸੁਣਿਆ ਹੋਵੇ ਉਸ ਪਿੰਡ ਦਾ ਨਕਸ਼ਾ ਕਿਵੇਂ ਕਰਕੇ ਸੀਗਾ ਕਿਦਾਂ? ਉਹ ਸਾਡਾ ਜੀ ਨਕਸ਼ਾ ਇਸ ਤਰ੍ਹਾਂ ਸੀ, ਲਾਗੇ ਜੀ ਦਰਿਆ ਲਹਿੰਦੀ ਸਾਈਡ ਤੋਂ ਦੀ ਚੱਲਦਾ ਸੀ। ਅੱਛਾ ਦਰਿਆ ਦੇ ਮੁੜ ਤੇ? ਦਰਿਆ ਦੇ ਕਿਨਾਰੇ ਦੇ ਉੱਤੇ ਬਿਆਸਾ ਦਰਿਆ ਜਿਹੜਾ ਹੈ ਨਾ ਹਾਂ ਇਹਨਾਂ ਦੇ ਕਿਨਾਰੇ ਦੇ ਉੱਤੇ ਸੀਗਾ ਉਹ ਅੱਛਾ। ਫੱਟੂ ਢੀਂਗਾ ਪਿੰਡ। ਅੱਛਾ ਔਰ ਉਹਦੀ ਆਬਾਦੀ ਇੰਨੀ ਸੀ ਕਿ 9-10 ਮਸਜਿਦਾਂ ਜਿਹੜੀਆਂ ਮਸਜਿਦਾਂ ਹਨ ਹਾਂ ਉਹਦੇ ਵਿੱਚ 9-10 ਸੀਗੀਆਂ ਮਸਜਿਦਾਂ। ਏਡਾ ਵੱਡਾ ਪਿੰਡ ਸੀ। ਅੱਛਾ ਉਦੋਂ ਐਡਾ ਵੱਡਾ ਸੀ? ਜੀ ਜੀ। ਬੱਲੇ। ਤੇ ਤੁਹਾਡੇ ਕੋ ਵੱਡ ਵਡੇਰੇ ਦਾ ਨਾਮ ਕੀ ਸੀ ਉਸ ਟਾਈਮ ਕੋ? ਸਾਡੇ ਉਸ ਟਾਈਮ ਜੀ ਵੱਡ ਵਡੇਰੇ ਦਾ ਨਾਮ ਸੀ ਕਰਮਦੀਨ। ਕਰਮਦੀਨ। ਸਾਡੇ ਵਾਲਦ ਦਾ ਨਾਮ ਹੈ ਨਬੀ ਬਖਸ਼। ਅੱਛਾ ਉਹ ਸਾਡਾ ਜੀ ਪਹਿਲਵਾਨ ਸੀ, ਪਹਿਲਵਾਨੀ ਕਰ ਦਿੰਦੇ ਸੀ ਹਾਂ ਤੇ ਆਮ ਮਤਲਬ ਕਿ ਨਾ ਉਹਨਾਂ ਦਾ ਤਖੱਲਸ ਸੀ ਇਸ ਤਰ੍ਹਾਂ ਹੁੰਦਾ। ਉਹਨਾਂ ਦਾ ਕਰਮਦੀਨ ਸੀ ਨਾ ਤੇ ਕੰਮੂ ਸਾਦੇ ਸੀ, ਕੰਮੂ ਪਹਿਲਵਾਨ। ਪਹਿਲਵਾਨ ਉਸ ਨਾਂ ਤੇ ਮਸ਼ਹੂਰ ਸੀ। ਤੇ ਜ਼ਮਾਨੇ ਦੇ ਰਾਜੀ ਮਹਿਰਬਾਨਾ ਉਹਨਾਂ ਨੇ ਅੱਜ ਤਾਈਂ ਸਾਡੇ ਬਜ਼ੁਰਗਾਂ ਨੇ ਦੱਸਿਆ ਵੀ ਜੇ ਜਿਹੜੇ ਪਹਿਲਵਾਨੀ ਕਰਦੇ ਸੀ ਨਾ ਤੇ ਖਾੜੇ ਦੇ ਵਿੱਚ ਜਾਣਾ ਹਾਂ ਤੇ ਬੰਦੇ ਨੂੰ ਪਾਸੇ ਨਹੀਂ ਕਰਨਾ। ਹਾਏ ਹਾਏ ਹਾਏ। ਪਾਸੇ ਨਹੀਂ ਕਰਨਾ, ਹਾਂ ਪਿੱਛੋਂ ਹਟ ਕੇ ਨਾ ਹਾਂ ਲਗੋਟਾ ਮਾਰ ਕੇ ਹਾਂ ਤੇ ਜੁੱਤੀ ਹੱਥ 'ਚ ਕਰ ਲੈਣੀ, ਪਿੱਛੋਂ ਥੋੜਾ ਜਿਹਾ ਨਾ ਦੌੜ ਕੇ ਆ ਕੇ ਤੇ ਉੱਤੋਂ ਜੰਪ ਮਾਰ ਕੇ ਤੇ ਖਾੜੇ ਦੇ ਵਿੱਚ ਜਾਣਾ। ਬਾਜੀ ਮਾਰ ਕੇ? ਉੱਤੋਂ ਨਹੀਂ, ਛਾਲ ਮਾਰ ਕੇ, ਅੱਛਾ, ਛਾਲ ਜੰਪ ਮਾਰ ਮਾਰ ਕੇ। ਕੇ ਉੱਤੋਂ ਦੀ ਹਾਂ, ਖਾੜੇ ਦੇ ਹਾਂ, ਵਿੱਚ ਜਾਣਾ। ਹਾਂ। ਨਾਰਾ ਹੀ ਉਹਨੇ ਮਾਰਨਾ, ਨਾਰਾ ਹੈ ਤੇਰੀ ਯਾਲੀ। ਵਾਹ ਵਾਹ ਵਾਹ। ਉਸ ਵੇਲੇ ਜਨਾਬ ਨਾਲ ਉਹਨਾਂ ਨੇ ਨਾਰਾ ਮਾਰ ਕੇ ਤੇ ਤੇ ਵਿੱਚ ਖਾੜੇ ਖਾੜੇ ਦੇ ਦੇ ਵਿੱਚ ਜਾਣਾ। ਪਤਾ ਲੱਗ ਜਾਣਾ ਵੀ ਆ ਕੰਮੂ ਪਹਿਲਵਾਨ ਆ। ਹਾਂ ਉਹ ਹੁੰਦਾ ਨਾ ਕਿਸੇ ਕਿਸੇ ਪਹਿਲਵਾਨ ਦਾ ਸਟਾਈਲ, ਆਪਦਾ ਆਪਦਾ ਸਟਾਈਲ ਹੁੰਦਾ। ਉਹ ਫਿਰ ਉਹ ਕੰਮੂ ਪਹਿਲਵਾਨ ਦਾ ਸਟਾਈਲ ਸੀ ਖਾੜੇ ਚ ਉਤਰਨ ਦਾ। ਹਾਂਜੀ। ਨਾਰਾ ਮਾਰ ਕੇ ਵਾਹ ਵਾਹ ਵਾਹ। ਤੇ ਸਾਡੇ ਜਿਹੜੇ ਬਜ਼ੁਰਗ ਸੀਗੇ ਹਾਂ, ਹਾਂ। ਇਹ ਦਾਦਾ ਜਾਨ, ਉਹ ਸੌਂਚੀ ਦੇ ਵੀ ਬੜੇ ਪਹਿਲਵਾਨ ਸੀ। ਸੌਂਚੀ ਇੱਕ ਤੇ ਹੈ ਕਬੱਡੀ, ਹਾਂਜੀ ਇੱਕ ਸੌਂਚੀ ਹੁੰਦੀ ਆ। ਉਹ ਨਹੀਂ ਜੀ ਪਤਾ। ਉਹ ਨਹੀਂ ਪਤਾ ਨਾ, ਉਹ ਇਸ ਤਰ੍ਹਾਂ ਵੀ ਉਹਨਾਂ ਨੇ 2 ਬੰਦਿਆਂ ਨੇ ਉਹਨਾਂ ਨੂੰ ਫੜਨਾ। ਅੱਛਾ ਇੱਕ ਨੇ ਜਾਣਾ ਸਾਹ ਪਾਣ? ਇੱਕ ਨੇ ਮਤਲਬ ਕਿ ਸਾਹ ਪਾਉਣ ਜਾਣਾ ਤੇ 2 ਨੇ ਉਹਨੂੰ ਪਕੜਨਾ। ਠੀਕ ਆ। ਉਹਨਾਂ ਨੇ ਵਿੱਚੋਂ ਨਿਕਲ ਕੇ ਉਹਨੇ ਨਾ ਆਉਣਾ ਤੇ ਹਾਂ ਤਲੀ ਮਾਰ ਦਿੰਦੇ ਛਾਤੀ ਦੇ ਉੱਤੇ ਇੱਥੇ। ਤੇ ਕਈ ਦਫਾ ਬਾਅਦ ਦਫਾ ਦੱਸਦੇ ਸੀ ਵੀ ਪਹਿਲਵਾਨ ਦੇ ਨਾ ਸਾਡੇ ਮੀਆਂ ਹੋਰਾਂ ਨੇ, ਦਾਦੀ ਜਾਨ ਨੇ, ਪਹਿਲਵਾਨ ਦੇ ਮਾਰਨੀ ਤਲੀ ਤੇ ਸੀਨੇ ਚੋਂ ਖੂਨ ਨਿਕਲਵਾ। ਵੱਜਦੀ ਤਾਫੀ ਏਡੀ ਵੱਜਦੀ। ਕਾਫੀ ਏਡੀ ਤਾਕਤ ਵਾਲੀ ਹੁੰਦੀ ਹੈ। ਤੇ ਕੁਛ ਅਰਸਾ ਥੋੜਾ ਜਿਹਾ ਮੈਂ ਇੱਥੇ ਆ ਕੇ ਨਾ, ਸਾਡੇ ਵਾਲਦ ਸਾਨੂੰ ਨਾ ਕਬੱਡੀ ਨਹੀਂ ਸੀ ਖੇਡਣ ਦਿੰਦੇ। ਕਹਿਣਾ ਭਈ ਬੇਟਾ ਕਬੱਡੀ ਨਹੀਂ ਖੇਡਣੀ, ਪਹਿਲਵਾਨੀ ਦਾ ਹੈ ਸਾਡੇ ਕੋਲ ਮਤਲਬ ਕਿ ਦਾ ਸਾਡੇ ਜਿਹੜੇ ਦਾਦੇ ਹੋਰੀ ਸੀ ਨਾ, ਵੀ ਪਹਿਲਵਾਨੀ ਦੇ ਗੁਰ ਤਾਂ ਹੈ ਆ, ਹੋਰ ਕੌਡੀ ਦੇ ਨਹੀਂ। ਕੌਡੀ ਦੇ ਨਹੀਂ, ਅਸੀਂ ਕੌਡੀ ਨਹੀਂ ਖੇਡਣੀ। ਤੇ ਜਿਹੜੀ ਸ਼ਾਇਦ ਗੁਰ ਨਹੀਂ ਹੈ ਉਹ ਖੇਡਣੀ ਨਹੀਂ। ਉਹ ਖੇਡਣੀ ਵੀ ਆਪਦੇ ਸੱਟ ਲਵਾਉਂਗੇ ਜਾਂ ਅਗਲੇ ਤੇ ਮਾਰੋਗੇ। ਪਰ ਉਹ ਕੁਦਰਤੀ ਵਜ੍ਹਾ ਸੇ ਮੈਂ ਕਬੱਡੀ ਖੇਡਿਆ ਨਾ ਅੱਛਾ ਤੇ ਮੈਂ ਅੱਲਾ ਤੋਂ ਡਰ ਕੇ ਕਹਿਣਾ ਭਈ ਅੱਲਾ ਦੀ ਮਿਹਰਬਾਨੀ ਨਾਲ ਬੰਦੇ ਤੇ ਡਰ ਕੇ ਜਾਂਦੇ ਨਾ ਸਾਹ ਪਾਉਣ, ਹਾਂ ਕਦੀ ਦਿਲ 'ਚ ਖੌਫ ਨਹੀਂ ਸੀ ਹੋਇਆ ਹਾਂ ਵੀ ਇਹ ਬੰਦੇ ਮੈਨੂੰ ਨਾ ਘੇਰਾ ਪਾ ਕੇ ਪਕੜ ਲੈਣਗੇ। ਅੱਛਾ
ਉਹਨਾਂ ਨੂੰ ਵੀ ਪਤਾ ਸੀ ਵੀ ਇਹਨੇ ਨਾਲ ਹੱਥ ਲਾਉਣਾ ਤੇ ਇਹਨੂੰ ਪਕੜਨਾ ਜਿਹੜਾ ਹੈ ਨਾ ਔਖਾ ਔਖਾ ਵਾਹ 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 ਮੇਰਾ ਉਸਤਾਦ ਕਹਿੰਦਾ ਹੁੰਦਾ ਸੀ ਜੇ ਵੀ ਜਵਾਨੋ ਜਿਸ ਨੇ ਇਹਨੂੰ ਮਤਲਬ ਕਿ ਸਾਹਮਣੇ ਫੜ ਲਿਆ ਉਹਨੂੰ ਫੜ ਲਿਆ ਤੇ ਜਿਹੜਾ ਇਹ ਮਾਰਿਆ ਦਾ ਕੰਨੀ ਨਿਕਲ ਗਿਆ ਨਾ ਫੇਰ ਆਸ ਲਾ ਦੀ ਵਾਹ 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 ਉਹ ਅੱਲਾ ਦੀ ਮਿਹਰਬਾਨੀ ਨਾਲ ਖੁਦਾ ਦਾ ਕਰਮ ਸੀ ਨਾਲੇ ਸਾਡੀ ਮਾਂ ਦੀਆਂ ਸਾਨੂੰ ਦੁਆਵਾਂ ਸੀ ਹਾਏ ਹਾਏ ਗੱਲ ਵੱਡੀ ਏ ਉਹਨਾਂ ਦੀਆਂ ਦੁਆਵਾਂ ਸੀ ਮਾਂ ਕੋਲੋਂ ਪੁੱਛ ਕੇ ਅਸੀਂ ਜਾਣਾ ਹਾਏ ਹਾਏ ਉਹਨੇ ਐਡਾ ਕੌਲਾ ਦੁੱਧ ਦੇਣਾ ਬੇਟਾ ਦਾ ਪੀ ਫਿਰ ਅੱਲਾ ਦੀ ਸ਼ੁਕਰ ਜਾਓ ਤੇ ਜਿੱਦਣ ਮਾਂ ਕੋਲ ਨਹੀਂ ਪੁੱਛਿਆ ਨਾ ਉਦੋਂ ਮੈਂ ਜ਼ਰੂਰ ਫੜਿਆ ਗਿਆ ਹਾਏ ਸਿਆਣੇ ਕਹਿੰਦੇ ਆ ਵੀ ਸ਼ਿਕਾਰੀ ਨਹੀਂ ਲੜਦੇ ਸ਼ਿਕਾਰੀਆਂ ਦੇ ਹੱਥ ਲੜਦੇ ਹੱਥ ਲੜਦੇ ਉਹ ਮਾਂ ਪਿਓ ਜਿਹੜੇ ਸੀ ਨਾ ਬਜ਼ੁਰਗ ਸਾਡੇ ਪੁਰਾਣੇ ਵੱਡ ਵਡੇਰੇ ਹਾਂਜੀ ਉਹਨਾਂ ਦਾ ਇਹ ਦੇਖਿਆ ਸੀਗਾ ਕਿ ਉਹ ਪੁੱਤਾਂ ਨੂੰ ਖਵਾਉਂਦੇ ਸਿਆਣੇ ਕਹਿੰਦੇ ਆ ਵੀ ਪੁੱਤ ਨੂੰ ਖਵਾਇਆ ਤੇ ਗਾਉ ਨੂੰ ਖਵਾਇਆ ਕਿਤੇ ਕੰਮ ਆ ਜਾਂਦਾ ਕੰਮ ਆ ਜਾਇਆ ਨਹੀਂ ਜਾਂਦਾ ਜ਼ਾਇਆ ਨਹੀਂ ਜਾਂਦਾ ਵੀ ਪੁੱਤ ਕਿਤੇ ਖਾੜਿਆਂ ਦੇ ਵਿੱਚ ਨਾਮ ਕੱਢ ਦਿੰਦਾ ਇਨਸ਼ਾ ਤੇ ਗਾਉ ਜਿਹੜਾ ਉਹ ਕਹਿੰਦੇ ਵੀ ਗਰੀਬੀ ਦੂਰ ਕਰ ਦਿੰਦਾ ਹਾਂ ਵੀ ਵਾਈ ਬੀਜੀ ਕਰਕੇ ਬਿਲਕੁਲ ਤੇ ਇਦਾਂ ਹੀ ਉਹ ਜਿੱਦਾਂ ਹੁਣ ਇਹ ਦੱਸ ਰਹੇ ਆ ਸਿਆਣੇ ਕਹਿੰਦੇ ਵੀ ਜ਼ੋਰ ਲਾਣਾ ਉਹ ਜਾਣਦਾ ਜਿਹਨੂੰ ਕੁੱਲਾ ਪਿਆ ਹੋਵੇ ਵੀ ਖਾਨਦਾਨੀ ਜਿਹੜੀ ਪਿੱਛੇ ਗੱਲ ਹੁੰਦੀ ਆ ਨਾ ਜਿਹੜੀ ਖੂਨ ਦੇ ਵਿੱਚ ਗੱਲ ਹੁੰਦੀ ਜਿੱਦਾਂ ਦੱਸਿਆ ਵੀ ਪਿੱਛੇ ਅੱਲ ਵੀ ਪਹਿਲਵਾਨਾਂ ਦੀ ਪਈ ਸੀ ਹਾਂਜੀ ਪਲ ਪਈ ਸੀ ਅੱਲ ਪਈ ਸੀ ਤੇ ਫਿਰ ਸਾਡਾ ਉਹ ਦਾਦਾ ਜਾਨ ਘੁਲਦੇ ਹੁੰਦੇ ਸੀ ਤੇ ਇਲਾਕੇ ਜਿੱਦਾਂ ਆਪਣੇ ਨਾ ਇਲਾਕੇ 'ਚ ਮਸ਼ਹੂਰ ਆ ਹਾਂ ਜਿਹੜੇ ਇਲਾਕੇ ਦੇ ਵਿੱਚ ਨਾ ਕਈ ਤੇ ਰੁੱਸਾਂ ਦਮਾ ਹੁੰਦੇ ਆ ਹਾਂ ਸਾਡੇ ਜਿਹੜੇ ਸੀਗੇ ਉਹ ਤਹਿਸੀਲ ਦੇ ਵਿੱਚ ਜਾਂ ਜ਼ਿਲ੍ਹੇ ਦੇ ਵਿੱਚ ਨਾ ਅੱਲਾ ਦੀ ਮਿਹਰਬਾਨੀ ਮੰਨੇ ਹੋਏ ਸੀ ਮਾਸ਼ਾਅੱਲਾ ਹਾਂਜੀ ਉਹਨਾਂ ਨਾਲ ਨਾ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਕੋਲ ਕੁਸ਼ਤੀ ਲੜੀ ਹਾਂ ਤੇ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਕੁਦਰਤੀ ਦਾ ਹੁੰਦਾ ਸੀ ਹਾਂ ਜਿਹੜਾ ਮੇਰੇ ਔਲਾਦ ਜਾਂ ਬੱਚੇ ਜਾਂ ਮਤਲਬ ਕਿ ਕੋਈ ਮੇਰੇ ਇਹ ਰਿਸ਼ਤੇਦਾਰ ਵੀ ਸਾਰੇ ਜਿਹੜੇ ਵੀ ਹੈ ਕਿ ਉਹ ਹਾਲੇ ਤਾਈਂ ਬੰਦੇ ਦੀ ਜ਼ਿੰਦਗੀ ਦਾ ਕੋਈ ਨਹੀਂ ਪਤਾ ਮੈਂ ਕਈਆਂ ਨੂੰ ਕਿਹਾ ਵੀ ਮੇਰੇ ਕੋਲ ਉਹ ਸਿੱਖ ਲਓ ਕਿਸੇ ਕੋਈ ਬੱਚਾ ਇਦਾਂ ਦਾ ਅੱਲਾ ਨੇ ਤੁਹਾਨੂੰ ਦੇਤਾ ਜਿਹੜਾ ਇਸ ਗੱਲ ਦਾ ਸ਼ੌਕ ਕਰੇ ਉਹਨੂੰ ਦੱਸ ਦਿਓ ਵੀ ਆਹ ਗੱਲ ਦੋ ਗੱਲਾਂ ਹੀ ਸਿਰਫ ਹੁੰਦੀਆਂ ਬਸ ਉਹਦੇ ਵਿੱਚ ਦੋ ਹੀ ਸਾਡੇ ਕੋਲ ਜੇ ਅੱਗੇ ਆ ਗਿਆ ਭਗਵਾਨ ਤੇ ਉਹਨੂੰ ਉਹ ਦਾ ਲਾ ਦੇਣਾ ਤੇ ਜੇ ਢਾਕ ਤੇ ਚੜ ਗਿਆ ਤੇ ਢਾਕ ਲਾ ਕੇ ਅੱਗੇ ਰੱਖ ਲੈ ਹਾਏ 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 ਕੈਸੀ ਗੱਲ ਹਾਂਜੀ ਗੁਰ ਦੀ ਗੱਲ ਆ ਸਿਆਣੇ ਕਹਿੰਦੇ ਆ ਵੀ ਸ਼ੈ ਸਾਂਭੀ ਹੋਈ ਗੱਲ ਸੁਣੀ ਹੋਈ ਤੇ ਗੁਰ ਸਿੱਖਿਆ ਹੋਇਆ ਕਿਤੇ ਨਾ ਕਿਤੇ ਕੰਮ ਆ ਜਾਂਦਾ ਬਿਲਕੁਲ ਇਨਸ਼ਾਅੱਲਾ ਹਾਂਜੀ ਇਹਨਾਂ ਨੂੰ ਮੈਂ ਕਹਿੰਦਾ ਤੁਸੀਂ ਬੱਚੇ ਹੋ ਤੁਸੀਂ ਇਸ ਗੱਲ ਤੇ ਤੁਹਾਡਾ ਜ਼ਿਹਨ ਨਹੀਂ ਉਹ ਮੇਰੇ ਕੋਲ ਸਿੱਖ ਲਓ ਜਿਹੜੀ ਗੱਲ ਹੈਗੀ ਗੁਰ ਦੀ ਉਹ ਸਿੱਖ ਲਓ ਹਾਂਜੀ ਤੇ ਸਿੱਖ ਕੇ ਤੇ ਆਪਣਾ ਨਾ ਤੁਸੀਂ ਮੌਜ ਲਾਓ ਕੋਈ ਐਸਾ ਨਾ ਸੱਚੋ ਬੱਚਾ ਹੁੰਦਾ ਉਹਦਾ ਦੀ ਮਿਹਰਬਾਨੀ ਨਾਲ ਤੁਹਾਨੂੰ ਨਾ ਤੁਹਾਡਾ ਨਾਂ ਰੋਸ਼ਨ ਰੱਬ ਕਰ ਨਾਂ ਰੋਸ਼ਨ ਕਰ ਅੱਛਾ ਨਾ ਬਾਬਾ ਜੀ ਅੱਗੇ ਦੇਖਿਆ ਸੀ ਵੀ ਅੱਗੇ ਨਾ ਪੁੱਤਾਂ ਨੂੰ ਬੰਦੇ ਸ਼ੌਂਕ ਨਾਲ ਬਹੁਤ ਖਵਾਉਂਦੇ ਸੀ ਉਹ ਹੋਰ ਕਿਸੇ ਸ਼ੈ ਦੀ ਫਿਕਰ ਨਹੀਂ ਕਰਦੇ ਸੀ ਉਹ ਕਹਿੰਦੇ ਸੀ ਕਿ ਵੀ ਇਹਨੂੰ ਜੂਸੇ ਵੱਲੋਂ ਇਹਨੂੰ ਤਾਕਤ ਵੱਲੋਂ ਕਮੀ ਨਾ ਆਵੇ ਖਾਣ ਪੀਣ ਦੀ ਕਮੀ ਨਾ ਆਵੇ ਬਿਲਕੁਲ ਬਿਲਕੁਲ ਹੁਣ ਨਾ ਸਾਡੇ ਜਿੱਦਾਂ ਦੇਖਾ ਦੇਖੀ ਜ਼ੋਰ ਲਾਉਣ ਲੱਗੇ ਪੜ੍ਹਾਈਆਂ ਵੱਲ ਵੀ ਨਿਆਣੇ ਨੂੰ ਪੜਾ ਜੰਮਦੇ ਨੂੰ ਐਡਾ ਬਸਤਾ ਉਹਦੇ ਗਲ ਪਾਤਾ ਤੇ ਬੰਦੇ ਨਿਆਣਾ ਮਸਾ ਚੱਕ ਕੇ ਜਾਂਦਾ ਹੁੰਦਾ ਐ ਤੇ ਉਹਨੂੰ ਖਾਣ ਪੀਣ ਦੀ ਕੋਈ ਨਹੀਂ ਉਦਾਂ ਦੁੱਧ ਮੱਖਣ ਘਿਓ ਹੁਣ ਤਾਂ ਉਹ ਗੱਲ ਹੀ ਕੋਈ ਨਹੀਂ ਹੋਰ ਤਾਂ ਜੀ ਉਹ ਕੋਈ ਗੱਲ ਨਹੀਂ ਜਿਹੜੇ ਦੁੱਧ ਮੱਖਣ ਹੈਗੇ ਹੈ ਨਾ ਜੀ ਉਹ ਦਵਾਈਆਂ ਦੀ ਵਜ੍ਹਾ ਤੋਂ ਸਪਰੇਆਂ ਖਾਦਾਂ ਦੀ ਵਜ੍ਹਾ ਤੋਂ ਉਹ ਤਾਕਤ ਹੀ ਹੈ ਨਹੀਂ ਤਾਕਤ ਹੈ ਨਹੀਂ ਉਹਨਾਂ ਦੇ ਵਿੱਚ ਉਹ ਫੁਰਤੀ ਨਹੀਂ ਉਹ ਤਾਕਤ ਨਹੀਂ ਉਹ ਗੱਲ ਨਹੀਂ ਉਹ ਬਾਤ ਸਿਆਣੇ ਕਹਿੰਦੇ ਹੁੰਦੇ ਸੀ ਕਿ ਵੀ ਜੇ ਜੂਸਾ ਤਕੜਾ ਹੋਊਗਾ ਤੇ ਦਿਮਾਗ ਆਪੇ ਤਕੜਾ ਹੋ ਜਾਊਗਾ ਬਿਲਕੁਲ ਤੇ ਜੇ ਜੂਸੇ ਵੱਲੋਂ ਨਿਆਣਾ ਨਾ ਹੋਵੇ ਤਾਂ ਫਿਰ ਦਿਮਾਗ ਵੀ ਉਦਾਂ ਹੀ ਹੋਣਾ ਅੱਛਾ ਤੁਹਾਡੇ ਉੱਥੇ ਸਾਰਾ ਕੁਨਬਾ ਉੱਠ ਕੇ ਆ ਗਿਆ ਸੀ ਇੰਡੀਆ ਤੋਂ ਜਾਂ ਕੋਈ ਪਿੱਛੇ ਰਹਿ ਗਏ ਸੀ ਜਾਂ ਕੋਈ ਸਾਡੇ ਜੀ ਵਾਲਿਦ ਸਾਹਿਬ ਜਿਹੜੇ ਸੀ ਨਾ ਹਾਂਜੀ ਇਹ ਇਕੱਲੇ ਸੀ ਮਾਂ-ਬਾਪ ਦੇ ਪੁੱਤਰ ਅੱਛਾ ਜੀ ਤੇ ਉਹ ਇਹਨਾਂ ਦਾ ਜਿਹੜਾ ਸਾਡਾ ਦਾਦਾ ਜਾਨ ਸੀ ਉਹ ਜਨਾਬ ਇਹ ਦੇਖ ਲਓ ਵੀ 13 ਸਾਲਾਂ ਦਾ ਕਿ 14 ਸਾਲਾਂ ਦਾ ਸੀ ਮੇਰਾ ਵਾਲਾ ਸਾਹਿਬ ਜਦੋਂ ਨਾ ਉਹ ਦੁਨੀਆ ਤੋਂ ਸਫ਼ਰ ਕਰ ਗਿਆ ਅੱਛਾ ਉਹਨਾਂ ਨੇ ਜਾਣ ਲੱਗਿਆ ਨਾ ਮੈਂ ਜਿਹੜੀ ਤੁਹਾਨੂੰ ਅੱਗੇ ਗੱਲ ਸੁਣਾਈ ਆ ਉਹ ਬਈ ਇਹ ਬੱਚੇ ਜਿਹੜੇ ਗੌਰ ਨਹੀਂ ਕਰਦੇ ਤੇ ਸਾਡਾ ਵਾਲਦ ਜਿਹੜਾ ਸੀਗਾ ਇਕੱਲਾ ਸੀ ਮਾਂ ਦਾ ਪੁੱਤਰ ਅੱਛਾ ਤੇ ਇੱਕ ਸਾਡੀ ਫੁੱਫੀ ਹੁੰਦੀ ਸੀ ਬਲਕਿ 2-3 ਸੀ ਉਹ ਜਿਹੜੀ ਉਹ ਛੋਟੀ ਸੀ ਸਾਰਾ ਤੋਂ ਬਾਕੀ ਤਾਂ ਆਪਣੇ ਘਰੇ ਗਈਆਂ ਸੀ ਨਾ
ਤੇ ਇਹ ਜਨਾਬ ਨਾ ਇਹਨਾਂ ਨੇ ਮੇਰਾ ਵਾਲਦ ਜਿਹੜਾ ਉਹ ਹਲੇ ਕੁਸ਼ਤੀ ਦੇ ਕਾਬਲ ਨਹੀਂ ਸੀ, ਮਤਲਬ ਕਿ ਹੌਲਾ ਸੀਗਾ। ਜਦੋਂ ਫੌਤ ਹੋ ਗਿਆ ਤੇ ਉਹਨਾਂ ਨੂੰ ਪਤਾ ਇਸ ਗੱਲ ਦਾ ਚੱਲ ਗਿਆ ਸੀ ਤੇ ਮੇਰਾ ਨਾ ਹੁਣ 2.5 ਸਾਲ ਬਿਮਾਰ ਹੈ ਸਾਡੇ ਦਾਦਾ ਜਾਨ ਤੇ 2.5 ਸਾਲਾਂ ਤੋਂ ਬਾਅਦ ਜਨਾਬ ਫਿਰ ਨਾ ਸਾਡਾ ਜਿਹੜਾ ਦਾਦਾ ਸੀ ਫੌਤ ਹੋਇਆ। ਉਹਨਾਂ ਦਿਨਾਂ ਦੇ ਵਿੱਚ ਬਿਮਾਰੀ ਦੀ ਹਾਲਤ ਦੇ ਵਿੱਚ ਨਾ ਇੱਕ ਸੁਨਿਆਰਾ ਸੀ, ਉਸਨੇ ਜਨਾਬ ਫਿਰ ਨਾ ਸਾਡੇ ਦਾਦੇ ਨੇ ਉਹਨੂੰ ਕਿਹਾ ਵੀ ਤੇਰਾ ਯਾਰ ਇੱਕ ਬੱਚਾ ਹੈਗਾ ਤੇ ਉਹਨੂੰ ਅਦਾ ਮੋੜਾ ਸਿਖਾ ਦੇ। ਉਹਨਾਂ ਨੂੰ ਫਿਰ ਉਹਨਾਂ ਨੇ ਮੋੜਾ ਦੱਸਿਆ। ਉਹਨੇ ਕਿਹਾ ਯਾਰ ਗੱਲ ਸੱਚੀ ਕਰਨਾ। ਉਹਨਾਂ ਨੇ ਉਹ ਦਾ ਆਪਣਾ ਨਵਾਂ ਕਰਕੇ ਉਹ ਪਤਾ ਨਹੀਂ ਕਿਹੜੇ ਕਿਹੜੇ ਵੱਡੇ ਜਵਾਨਾਂ ਨੂੰ ਨਾ ਥੋੜੇ ਜਿਹੇ ਕੱਦ ਨਾਲ ਉਸ ਦਾ ਨਾਲ ਅੱਲਾ ਦੀ ਮਿਹਰਬਾਨੀ ਨਾਲ ਉਹਨਾਂ ਨੇ ਜ਼ੋਰ ਕੀਤਾ ਤੇ ਜਾਣੇ ਵਸੀਅਤ ਕਰਕੇ ਹਾਜੀ ਤੇ ਮੇਰਾ ਇੱਕੋ ਇੱਕ ਪੁੱਤਰ ਹੈ ਤੇ ਤੇਰਾ ਤੇ ਮੇਰਾ ਖੁਦਾ ਦਾ ਮਨ ਜੇ ਮੇਰੇ ਪੁੱਤਰ ਨੂੰ ਨਾ ਤੂੰ ਇਹ ਦਾ ਨਾ ਦੱਸਿਆ ਇਹ ਅਮਾਨਤ ਜੋ ਤੇਰੇ ਕੋਲ ਮੇਰੀ ਅਮਾਨਤ ਹੈ ਤੇਰੇ ਕੋਲ ਕਿ ਤੂੰ ਨੇ ਇਹ ਅਮਾਨਤ ਪਹੁੰਚਾਉਣੀ ਹੈ। ਫਿਰ ਸਾਡੇ ਨਾ ਦੇਖ ਲਓ ਵੀ ਤੁਸੀਂ ਜਿਹੜੇ ਸੀ ਅੱਬਾ ਜਾਨ ਹੋਰੀ ਉਹਨਾਂ ਦੀ ਕਰੀਬਨ ਸ਼ਾਦੀ ਹੋ ਗਈ ਸੀ ਤੇ ਬਾਅਦ ਦੇ ਵਿੱਚ ਕਿਸੇ ਨੇ ਨਾ ਮਾਈ ਨੂੰ ਕਿਹਾ ਵੀ ਮਾਈ ਜੀਣੀ ਸੀ ਸਾਡੀ ਦਾਦੀ ਦਾ ਮਾਈ ਜੀਣੀ ਤੇਰੀ ਨਸਲ ਦੇ ਵਿੱਚ ਨਾ ਪਹਿਲਵਾਨ ਹੁੰਦਾ ਤੁਹਾਡੀ ਨਸਲ ਦੇ ਵਿੱਚ ਤੇ ਤੇਰਾ ਪੁੱਤਰ ਆ ਤੇ ਇਹ ਪਹਿਲਵਾਨੀ ਇਹਨੇ ਸਿੱਖੀ ਨਹੀਂ। ਉਹਨੇ ਕਿਹਾ ਸਿੱਖਣ ਵਾਲਾ ਜਦੋਂ ਹੋਇਆ ਮੈਂ ਤੈਨੂੰ ਆਪੇ ਦੱਸ ਦੂੰ। ਜੇ ਸਿਰੇ ਜੀ ਅੱਲਾ ਜੀ ਮੇਰੇ ਮਨ ਕੋ ਥੋੜਾ ਜਿਹਾ ਤਾਂ ਹੋਇਆ ਤੇ ਉਹਦਾ ਨਾਂ ਸੀ ਮਿਲਖੀ ਸੁਨਿਆਰੇ ਦਾ ਪੁੱਤਰ ਜਿਹੜਾ ਸੀਗਾ ਮਿਲਖੀ ਪਹਿਲਵਾਨ ਵਜਿਆ ਉਹ ਇਲਾਕੇ ਦੇ ਵਿੱਚ ਉਸੇ ਦਾ ਨਾਲ ਮਸ਼ਹੂਰ ਹੋ ਗਿਆ। ਉਹਨੇ ਆਪਣੇ ਪੁੱਤਰ ਨੂੰ ਨਾ ਦੇਖਿਆ ਵੀ ਮੇਰਾ ਵੀ ਹੁਣ ਵਕਤ ਅਖੀਰ ਆਉਂਦਾ ਜਾਂਦਾ ਉਹ ਹਾਜੀ ਸਾਹਿਬ ਨੇ ਸੁਨਿਆਰੇ ਨੇ ਉਹਨੇ ਜਨਾਬ ਕੀ ਕੀਤਾ ਵੀ ਉਹਨੂੰ ਨਾ ਕਹਿਣ ਲੱਗਾ ਵੀ ਤੂੰ ਨਾ ਇਸ ਭਈਆ ਅਮਾਨਤ ਹੈਗੀ ਹੈ ਤੇ ਇਸ ਮੇਰੇ ਭਤੀਜੇ ਨੂੰ ਨਾ ਦਾ ਦੱਸਣਾ। ਉਹਨੇ ਖਾਣਾ ਬਣਾਇਆ ਸੀ ਉੱਥੇ ਜ਼ੋਰ ਕਰ ਦਿੰਦੇ ਸੀਗੇ। ਉਹਨੇ ਕਿਹਾ ਵੀ ਇਹ ਵੀ ਅਮਾਨਤ ਆ ਮੇਰੇ ਕੋਲ ਕਿ ਜਿਹੜਾ ਤੇਰੇ ਕੋਲ ਦਾ ਹੈ ਨਾ ਮੈਂ ਤੈਨੂੰ ਦੱਸਿਆ ਉਹ ਹੀ ਇਹਨੂੰ ਦੱਸ। ਉਹ ਮਾਨਤ ਪਹੁੰਚਾ ਉਹ ਜੀ ਅਮਾਨਤ ਪਹੁੰਚਾ। ਉਹ ਫਿਰ ਰੱਬੇ ਹੋਰੀ ਨਾ ਦੱਸਦੇ ਸੀ ਮੈਂ ਨਾਨਕਿਆਂ ਤੋਂ ਟੁਰਿਆ ਵਾਂ ਤੇ ਥੋੜਾ ਜਿਹਾ ਦਿਨ ਚ ਉਹ ਲਗੋਟੇ ਲਾ ਕੇ ਆਪਣਾ ਜ਼ੋਰ ਕਰਦੇ ਸੀ ਖਾੜੇ ਦੇ। ਉਹਨਾਂ ਨੇ ਖਾੜੇ ਜ਼ੋਰ ਕਰਦੇ ਪਏ ਤੇ ਉਹਨਾਂ ਨੇ ਕੀ ਕੀਤਾ ਕਿ ਉਹ ਉਸ ਬਾਬ ਹਾਜੀ ਸੁਨਿਆਰੇ ਨੇ ਨਾ ਆਪਣੇ ਬੇਟੇ ਨੂੰ ਮਿਲਖੀ ਨੂੰ ਕਹਿਣ ਲੱਗਾ ਮਿਲਖੀ ਤੇ ਹਾਂਜੀ ਲਾਲਾ ਜੀ ਕੀ ਗੱਲ ਉਹ ਜ਼ਿਆਦਾਤਰ ਆਪਣੇ ਬਾਪ ਨੂੰ ਲਾਲਾ ਜੀ ਸਾਦੇ। ਅੱਛਾ ਲਾਲਾ ਜੀ ਕੀ ਗੱਲ ਆ ਉਹਨੇ ਕਿਹਾ ਤੂੰ ਮੈਂ ਜੇ ਗੱਲ ਕੀਤੀ ਸੀ ਉਸ ਤੇ ਅਮਲ ਕੀਤਾ ਹੀ ਉਹਨੇ ਵੇਖ ਲਿਆ ਅੱਬੇ ਹੋਰਾਂ ਨੂੰ ਉਹ ਆਉਂਦਾ ਪਿਆ। ਉਹਨੇ ਕਿਹਾ ਜੀ ਮੈਂ ਗੱਲ ਤੇ ਅਮਲ ਤੁਸੀਂ ਕਿਹੜੀ ਗੱਲ ਦੱਸੀ? ਉਹਨੇ ਕਿਹਾ ਤੂੰ ਭੁੱਲ ਗਿਆ ਨਾ ਅਮਾਨਤ ਪਹੁੰਚਾਣੀ ਉਹਦੀ ਅਮਾਨਤ ਪਹੁੰਚਾਉਣੀ ਤੇ ਮੈਨੂੰ ਮਲੂਮ ਗਿਆ ਤੂੰ ਨਹੀਂ ਪਹੁੰਚਾਉਣੀ। ਉਹਨੇ ਫਿਰ ਕੀ ਕੀਤਾ ਜਨਾਬ ਉਹ ਜਿਸੇ ਆ ਗਿਆ ਨਾ ਕਹਿੰਦਾ ਜੀ ਮੈਂ ਦੱਸ ਦੂੰਗਾ ਲਾਲਾ ਜੀ ਤੁਸੀਂ ਨਾ ਜਾਣ ਦਿਓ ਟਾਲ ਮਟੋਲ ਕੀਤਾ। ਉਹਨੇ ਕਿਹਾ ਨਹੀਂ ਜਦੋਂ ਬਰਾਬਰ ਚ ਆ ਗਿਆ ਇਧਰ ਆਏ ਨਬੀ ਬਖਸ਼ ਇਧਰ ਆ ਮੇਰੇ ਵਾਲਦ ਦਾ ਨਾਂ ਸੀ ਨਬੀ ਬਖਸ਼। ਨਬੀ ਬਖਸ਼ ਇਧਰ ਆ ਯਕੀਨ ਕਰਕੇ ਜਾਣੋ ਉਹ ਸਾਡੀ ਉਮਰ ਤੋਂ ਵੀ ਨਾ ਉਹਦੀ ਉਮਰ ਜ਼ਿਆਦਾ ਸੀ ਜਿਹੜਾ ਉਹ ਸੁਨਿਆਰਾ ਸੀ। ਉਹਨੇ ਜਨਾਬ ਕੀ ਕੀਤਾ ਕਮੀਜ਼ ਲਾਈ ਲਾਂਗੜ ਖਿੱਚੀ ਹੁੰਦੇ ਤੇ ਇਹ ਗੋਰੀ ਹੁੰਦਾ ਤਾਂ ਸਕਿੰਟਾਂ ਦੀ ਗੱਲ ਆਪਣੇ ਪਾਇਆ ਜਿਹੜੇ ਪਾਇਆ ਤੁਹਾਡੇ ਕੋਲ ਗੋਰਾ ਨਾ ਤੇ 2 ਕਿਲੋ ਦੇ ਨਾਲ ਉਹਨੂੰ ਜੋੜ ਦਿਓ ਇਨਸ਼ਾਅੱਲਾ ਉਹਨੂੰ ਜਿਹੜਾ ਤੁਹਾਨੂੰ ਪਾਇਆ ਨਾ ਉਹ 200 ਨੂੰ 150 ਨੂੰ ਵੱਧ ਕੇ ਮਾਰੇਗਾ। ਹਾਂਜੀ ਉਹ ਗੋਰ ਹੁੰਦਾ ਉਹ ਗੋਰ ਫਿਰ ਉਹਨਾਂ ਨੇ ਆਪਣਾ ਦੱਸਿਆ ਪਹਿਲਵਾਨੀ ਦੇ ਜਿਹੜੇ ਪੈਂਟ ਜਿਹੜੇ ਸੀ ਨਾ ਉਹਨਾਂ ਦੱਸਿਆ ਬੇਟਾ ਜੀ ਸੱਜਾ ਖੱਬਾ
ਸੱਜਾ ਤੇ ਖੱਬਾ ਪੈਰ ਦੇਖਣਾ ਉਹਦਾ ਜਿਹੜਾ ਹੈ ਨਾ, ਆ ਖੱਬਾ ਪੈਰ ਅੱਗੇ ਹੋਵੇ ਤੇ ਉਹ ਬੰਦਾ ਆਉਂਦਾ ਢਾਕ ਤੇ। ਹਾਂ, ਇਹ ਨਿਗਾਹ ਰੱਖਣੀ ਪੈਰ ਤੇ। ਨਿਗਾਹ ਰੱਖਣੀ ਉਹਦੀ ਪੈਰ ਤੇ, ਜਿਸ ਉਹ ਆ ਗਿਆ ਉਹਨੂੰ ਦਫੂਆ ਮਾਰ ਕੇ ਖਲੋਤੇ ਰਹੋ, ਹਿੱਲਣਾ ਜੁਲਣਾ ਨਹੀਂ। ਖੱਬਾ ਪੈਰ ਆਇਆ ਉਹਦਾ ਜਦ ਅੱਗੇ, ਉੱਥੋਂ ਪੱਟੋ ਉਹਨੇ ਜਨਾਬ ਤੇ ਮੋੜਾ ਮਾਰੋ, ਉਹ ਤੁਹਾਡੇ ਅੱਗੇ ਆਏਗਾ। ਅੱਗੇ ਹੋਏ ਜਦੋਂ ਅੱਗੇ ਆ ਗਿਆ ਜਵਾਨ, ਉਹਨੂੰ ਆਪਣੀ ਸੱਜੀ ਲੱਤ ਉਹਦੀ ਨਾ ਆਸ ਖੱਬੀ ਦੇ ਵਿੱਚ ਜਾਂ ਸੱਜੀ ਦੇ ਵਿੱਚ ਕੜਿੱਕੀ ਪਾਣੀ ਥੱਲੇ ਦੀ ਲਗਾ ਕੇ ਤੇ ਉਹਦੇ ਅਸਰਾਂ ਨਾ ਲੱਤ ਦੇ ਵਿੱਚ ਕੜਿੱਕੀ ਪਾ ਹਾਂ, ਤੇ ਘੁਮਾ ਕੇ ਉਹ ਭਾਵੇਂ ਜੋ ਮਰਜ਼ੀ ਲਾਉਂਦਾ ਏਦਾਂ ਦਾ ਤੁਸੀਂ ਉਹ ਜੰਦਰਾ ਵਾਕਿਆ ਮਾਰਦੇ ਨਾ ਵੀ ਸੰਡੇ ਨੂੰ ਮਾਰ ਲਓ, ਉਹ ਹਿਲਦਾ ਨਹੀਂ। ਹਾਏ 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 ਹਾਏ, ਇਹ ਐਸਾ ਪੈਂਤਰਾ। ਐਸਾ ਪੈਂਤਰਾ। ਤੇ ਜੇ ਸੱਜੇ ਤੇ ਆ ਗਿਆ, ਸੱਜੇ ਤੇ ਉਹਨੇ ਅੱਗੇ ਆਉਣਾ। ਫਿਰ ਅੱਗੇ ਹੋ ਆ ਸੱਜੀ ਲੱਤ ਉਹਦੀ ਲੱਤ ਚ ਪਾ ਕੇ ਤੇ ਉਹਨੂੰ ਜਨਾਬ ਨਾ ਆ ਆਪਣਾ ਜਿਹੜਾ ਤੁਸੀਂ ਛਾਤੀ ਆ ਇਹਦੀ ਕਾਂਡੇ ਦੇ ਉੱਤੇ ਰੱਖ ਕੇ ਤੇ ਇਹ ਸੱਜੇ ਹੱਥ ਨਾਲ ਪਕੜ ਕੇ ਇਹਨੂੰ ਮਰੋੜ ਕੇ ਨਾ ਖਿੱਚਦੇ ਰਹਿਣਾ। ਉਹਨੂੰ ਇਕੱਠਾ ਕਰ ਦੇਣਾ। ਹੁਣ ਦੱਸ ਨਾ ਤੁਹਾਨੂੰ ਖਿੱਚ ਕੇ ਲਿਆ ਕੇ ਇਹ ਇੱਥੇ ਲਾ। ਅੱਛਾ, ਜਦ ਇੱਥੇ ਲੱਗ ਗਈ ਉਹਦੀ ਬਾਂਹ, ਉਹਦੀ ਲੱਤ ਦੇ ਨਾਲ ਇੱਥੇ ਮੋੜਨਾ, ਔਰ ਆਪ ਤਾਕਤ ਲਾ ਕੇ ਬਾਂਹ ਖਿੱਚਣੀ। ਇਤਨੀ ਤਾਕਤ ਨਹੀਂ ਆਣੀ। ਹਾਂ ਜੀ, ਤੇ ਆਹ ਖੱਬੀ ਲੱਤ ਜਿਹੜੀ ਹੈ ਨਾ, ਇਹ ਉੱਤੋਂ ਦੀ ਪਾ ਕੇ ਉਹਦੀ ਚਮਗਾ ਸਿੱਧੀ ਤਸ ਮਾਰ ਜਾਣੀ। ਆਏ ਹਾਏ ਹਾਏ, ਤੇ ਬੰਦਾ ਇਸ ਤਰ੍ਹਾਂ ਹੁੰਦਾ ਜਿਵੇਂ ਨਾ ਫੁੱਟਬਾਲ ਜਾਣਾ। ਆਹੋ, ਫੁੱਟਬਾਲ ਵਿੱਚ ਆਇਆ ਹੁੰਦਾ, ਕਾਬੂ ਮੁੰਡਿਆਂ ਨੇ ਤੇ ਖਿੱਚੀ ਚੋਈ ਫਿਰਦੇ ਹੁੰਦੇ। ਅੱਛਾ, ਇਹਦਾ ਵਿੱਚ ਨੇ ਹੁਣ 2 3 4 ਸ਼ਿਕੰਜੇ 'ਚ ਫਸ ਗਈ। ਸ਼ਿਕੰਜੇ ਫਸ। ਹਾਂ, ਇਸ ਤਰ੍ਹਾਂ ਜਨਾਬ ਉਹਨਾਂ ਨੇ ਨਾ ਸਾਡੇ ਵਾਲਿਦ ਨੇ ਫਿਰ ਨਾ ਦਾਦੀ ਦੇ ਸਾਡੀ ਨੇ ਕਰਮ ਵਾਲੀ ਨੇ ਨਾ ਜਦੋਂ ਮੱਝ ਨੱਸ ਜਾਣੀ ਨਾ, ਅੱਲਾ ਨੇ ਇੰਨਾ ਰਿਜ਼ਕ ਤੇ ਇੰਨਾ ਪੈਸਾ ਦਿੱਤਾ ਸੀ ਸਾਡੇ ਦਾਦਾ ਜਾਨ ਨੂੰ, ਤੇ ਇਹਨਾਂ ਦੁਨੀਆ ਕਰਜ਼ੇ ਲੈ ਕੇ ਉਹਨਾਂ ਕੋਲੋਂ ਵਰਤਦੇ ਹੁੰਦੇ ਸੀ। ਤੇ ਉਹਨਾਂ ਨੇ ਫਿਰ ਨਾ ਅੱਲਾ ਚਾਹੇ ਪਹਿਲਵਾਨੀ ਨਾਲ ਹੀ ਆਪਣਾ ਨਾ ਤੇ ਕੋਈ ਤੇਲ ਵੀ ਕੱਢਣਾ, ਰਾਤ ਕੋਲੂ ਜੋੜ ਜੇ ਕਿਤੇ ਆਪਣਾ ਤੇਲ ਕੱਢਦੇ ਰਹਿਣਾ, ਪਹਿਲਵਾਨੀ ਕਰਦੇ ਰਹਿਣਾ, ਜਿੱਧਰ ਹੀ ਜਾਣਾ ਅੱਲਾ ਚ ਪਤਾ ਹੀ ਨਹੀਂ। ਵਾਹ ਵਾਹ, ਤੇ ਸਾਡੇ ਵਾਲਿਦ ਨੇ ਵੀ ਇਸੇ ਤਰ੍ਹਾਂ ਹੀ ਅੱਲਾ ਚ ਕੀ ਬਾਤ, ਕੀ ਬਾਤ। ਉਹਨਾਂ ਨੇ ਇਸ ਤਰ੍ਹਾਂ ਆਪਣੀ ਜ਼ਿੰਦਗੀ ਗੁਜ਼ਾਰੀ ਹੈ। ਤੇ ਉਹ ਉਹਨੇ ਦੱਸਿਆ ਹੀ ਹਟੇ ਜਦੋਂ ਉਹਨੇ ਕਿਹਾ ਵੀ ਹੁਣ ਮੁੰਡੇ ਜਿਹੜੇ ਸੀ ਨਾ ਦੂਸਰੇ, ਉਹਨਾਂ ਨੂੰ ਕਹਿਣ ਲੱਗੇ ਆ ਨਬੀ ਬਖਸ਼ੀ ਨਾਲ 10 50 ਦੇ ਦੇਣਾ ਫਟਕ ਲਾ ਹੈ ਕਿਸੇ ਨੂੰ ਲਾ ਕੇ ਦਿਖਾਓ। ਤੇ ਉਹਨੂੰ ਸਮਝਾਇਆ ਸੀ ਗੱਲ। ਉਹਨੇ ਜਨਾਬ ਲਿਆ ਕੇ ਇਹਨਾਂ ਨੂੰ 2 4 ਵਾਰੀ ਮੋੜਾ ਲਵਾ ਕੇ ਦੋਵੇਂ ਹੀ ਦੱਸੇ ਹਿਸਾਬ ਕਿਤਾਬ। ਉਹ ਗੋਰ ਦੋਵੇਂ ਦੇਤੇ। ਦੋਵੇਂ ਦੋ ਬੱਚੇ ਦੇਤੇ। ਫਿਰ ਅੱਗੇ ਉਹਨਾਂ ਨੇ ਇੱਕ ਯਕੀਨ ਕਰ ਕੇ ਜਾਣੋ ਹੈ ਅੱਲਾ ਦੀ ਜ਼ਾਤ ਇਸ ਗੱਲ ਨੂੰ ਜਾਣਦੀ ਵੀ ਉਹ ਸੱਚ ਸੀ ਜਾਂ ਝੂਠ ਸੀ। ਵਾਲਿਦ ਆਪਣੀ ਔਲਾਦ ਨੂੰ ਜਿਹੜੀ ਝੂਠੀ ਗੱਲ ਨਹੀਂ ਦੱਸਦਾ। ਪਾਣੀ ਦੋ ਜੀ ਥੋੜਾ ਜਿਹਾ ਪਾ ਕੇ। ਹਾਂਜੀ, ਤੇ ਉਹ ਨਾ ਅੱਲਾ ਚਾਹੇ 5 ਨਾ ਮੁਬਾਰਕਾਂ ਦੇਣੀਆਂ ਜਦੋਂ ਕੋਲ ਤੋਂ ਆਉਣਾ ਨਾ ਤੇ ਡਾਂਗਰ ਕੱਢੀ ਹੋਣੀ ਤੋਂ ਕਹਿੰਦਾ ਵੀ ਇਹਨੂੰ ਮਾਈ ਤੇ ਇੱਕ ਟਾਇਆ ਪੁੱਤਰ ਨੇ ਤੇਰੇ ਨੇ ਇੱਕ ਟਾਇਆ ਉਹਦੀ ਮੁਬਾਰਕ, ਦੂਸਰੇ ਨੇ ਕਹਿਣਾ ਦੂਸਰੇ ਦੀ ਮੁਬਾਰਕ, ਤੀਸਰੇ ਨੇ ਕਹਿਣਾ ਤੀਸਰੇ ਦੀ ਮੁਬਾਰਕ। ਵਾਹ ਵਾਹ, ਉਹਨੂੰ ਕਹਿਣਾ ਥੱਕਦਾ ਆਖਦਾ ਮੈਂ ਕੋਈ ਨਹੀਂ। ਉਹ ਆਪਣਾ ਜਿਹੜਾ ਸੀ ਨਾ ਵਾਲਿਦ ਦਾ ਸ਼ਿਗਰ ਸੀ, ਉਹਨੂੰ ਕਹਿਣਾ ਬੰਦੇ ਕੱਢ ਲਈ ਆ ਤੇ ਭੇਜੀ ਆ। ਵਾਹ ਵਾਹ ਵਾਹ, ਮੈਂ ਉਹਨੂੰ ਜਦੋਂ ਖਾੜਾ ਪਟੀਜਾ ਨਾ ਮੇਲਾ ਉੱਜਿਆ ਉਦੋਂ ਲਾਂਗਰ ਮੈਂ ਪਟਣੀ ਨਹੀਂ ਜੀ ਆ ਜਾ। ਇਸ ਤਰ੍ਹਾਂ ਦਾ ਨਾ ਅੱਲਾ ਦੀ ਮਿਹਰਬਾਨੀ ਨਾਲ ਕਰਮ ਸੀ ਮੌਲਾ ਦੀ ਜਾਨ। ਬੜਾ ਸਵਾਦ ਆਇਆ ਜੀ। ਨਾਲੇ ਜੀ ਹੁੰਦਾ ਇਹ ਆ ਜਾਤ 7 ਬੰਦੇ ਚ ਹੋਵੇ ਨਾ ਗੱਲ ਸਾਰੀ ਇੱਥੇ ਮੁੱਕ। ਗੱਲ ਤਾਂ ਫਿਰ ਉਹ ਚਮਚੀ ਜਿਹੜੀ ਰਾਤ ਦੀ ਉਹਦੇ ਤੇ ਹੀ ਆ ਕੇ ਮੁੱਕਦੀ। ਬੜਾ ਨਾ ਸਵਾਦ ਇੱਕ ਗੱਲ 'ਚ ਬਾਬਾ ਦੀ ਜਿਹੜੀ ਉਹ ਜਾ ਕੇ ਦਿਲ ਨੂੰ ਲੱਗੀ ਵੀ ਜਿੱਦਾਂ ਸਿਆਣੇ ਕਹਿੰਦੇ ਆ ਵੀ ਗੱਲ ਬੰਦਾ ਨਾ ਵਿਆਹ ਦਿੰਦਾ ਵੀ ਜਿੱਦਾਂ ਸਾਡੇ ਨਾ ਇੱਥੇ ਪੰਜਾਬ ਦੇ ਵਿੱਚ ਨਾ ਹਜੇ ਵੀ ਉਹ ਚੱਲਦੀ ਆ ਰਸਮ ਵੀ ਕੋਈ ਨਾ ਚੂੜੀ ਕੋਈ ਜਾਂ ਕੋਈ ਐਸੀ ਜਿਵੇਂ ਘਰ ਦੀ ਚਾਬੀਆਂ ਉਹ ਗਾਂ ਦਿੰਦੇ ਆ ਨੌਂ ਨੂੰ ਤੇ ਉਹ ਸਪੁਰਦਾਰੀ ਜਿਵੇਂ ਕਰਦੇ ਆ ਇੱਕ ਅਮਾਨਤ ਜਿਵੇਂ ਗਾਂ ਤੋਂ ਗਾਂ ਤੁਰਦੀ ਆ ਜਿਵੇਂ ਜ਼ਮੀਨ ਜਦਾਦ ਕਹਿ ਲਓ ਗਾਂ ਤੋਂ ਗਾਂ ਔਲਾਦ ਨੂੰ ਦਿੰਦੇ
ਵੀ ਦਾਦੇ ਨੇ ਪਿਓ ਨੂੰ ਦਿੱਤੀ, ਪਿਓ ਨੇ ਗਾਂ ਪੋਤੇ ਨੂੰ ਹਾਂ ਬਿਲਕੁਲ ਪੁੱਤ ਨੂੰ ਦੇਣੀ, ਤੇ ਇਦਾਂ ਗਾਂ ਤੁਰਦੀ ਹੈ। ਉਹ ਕਹਿੰਦੇ ਵੀ ਸਾਡਾ ਖਾਨਦਾਨੀ ਜਿਹੜਾ ਕਸਬ ਸੀ ਉਹ ਭਲਵਾਨੀ ਸੀ ਤੇ ਵਿਰਸਾ ਸੀ ਸਾਡਾ। ਵਿਰਸਾ ਸੀ ਸਾਡਾ। ਸਾਡਾ ਤੇ ਵਿਰਸਾ ਸੀ। ਕਹਿੰਦੇ ਵੀ ਉਹਦੇ ਜਿਹੜੇ ਗੁਰ ਸੀ ਨਾ ਉਹ ਇਦਾਂ ਗਾਂ ਪਹੁੰਚਾਏ ਤੇ ਏਡੀ ਜ਼ਿੰਮੇਵਾਰੀ ਨਾ ਏਡੀ ਇਮਾਨਤ ਲੈ ਕੇ ਵੀ ਜਿੱਦਾਂ ਜਦਾਦ ਪਹੁੰਚਾਈ ਦੀ ਹੈ। ਹਾਂਜੀ ਉਹ ਕਹਿੰਦੇ ਵੀ ਉਸ ਟਾਈਮ ਪਿਓ ਛੋਟਾ ਸੀ, ਦਾਦਾ ਫੌਤ ਹੋ ਗਿਆ ਤੇ ਦਾਦਾ ਉਹ ਗੁਰ ਕਿਸੇ ਨੂੰ ਅਮਾਨਤ ਤੌਰ ਦੱਸ ਗਿਆ। ਹਾਂ ਬਿਲਕੁਲ ਗੱਲ ਦਾ ਸਵਾਦ ਇੱਥੇ ਆਇਆ ਵੀ ਉਹ ਅਮਾਨਤ ਬੱਚਾ ਸੀ ਉਸ ਟਾਈਮ, ਉਹ ਸਿੱਖ ਨਹੀਂ ਸਕਦਾ ਸੀ, ਅਮਾਨਤ ਦੇ ਤੌਰ ਤੇ ਕਿਸੇ ਨੂੰ ਸਿਖਾ ਕੇ ਗਿਆ ਸੁਨਿਆਰੇ ਨੂੰ, ਤੇ ਉਹ ਸੁਨਿਆਰੇ ਨੇ ਫਿਰ ਜਿੱਦਾਂ ਗਾਂ ਅਮਾਨਤ ਪਹੁੰਚਾਈ ਆ, ਮੈਂ ਤਾਂ ਗੱਲ ਸੁਣ ਕੇ ਚੱਸ ਆ ਗਈ। ਜਿੱਥੇ ਜੀ ਕੋਈ ਪੁਰਾਣਾ ਬੰਦਾ, ਕੋਈ ਪੱਗ ਵਾਲਾ, ਕੋਈ ਸਾਫੇ ਵਾਲਾ, ਧੋਤੀ ਚਾਦਰ ਜਿਹੜਾ ਕੋਈ ਲੱਭਦਾ ਨਾ ਜੀ, ਉਹ ਦਿਲ ਕਰਦਾ ਫਿਰ ਗੱਲ ਕਰੀਏ ਉਹਨਾਂ ਨਾਲ, ਗੱਲ ਕਰਕੇ ਤੁਹਾਡੇ ਤੱਕ ਪਹੁੰਚਾਈਏ। ਤੇ ਇਦਾਂ ਹੀ ਅੱਜ ਬਾਬਾ ਜੀ ਸਾਡੇ ਕੋਲ ਬੈਠੇ ਸੀਗੇ ਤੇ ਅਸੀਂ ਸੋਚਿਆ ਵੀ ਅਸੀਂ ਤੁਹਾਡੇ ਤੱਕ ਗੱਲ ਪਹੁੰਚਾਉਂਦੇ ਆ ਕਰਕੇ। ਸਹੀ ਗੱਲ ਹੈ। ਹੋਰ ਕੋਈ ਗੱਲ ਕਰਨੀ ਬੰਦ, ਬਸ ਜੀ, ਬਸ। ਬੜੀ ਮਿਹਰਬਾਨੀ।